ਅੱਜ ਸਾਡਾ ਮੌਜੂ ਹੈ ਹਿੱਸਾ ਸ਼ਾਇਰੀ ਦੇ ਵਿੱਚੋਂ ਖਾਜਾ ਗੁਲਾਮ ਫਰੀਦ ਹੋਰਾਂ ਦੀ ਇੱਕ ਕਾਫੀ ਹੈ ਜਿਹੜੀ 12ਵੀਂ ਕਲਾਸ ਦੇ ਕਿਤਾਬ ਦੇ ਸਫਾ ਨੰਬਰ 56 ਉੱਤੇ ਮੌਜੂਦ ਹੈ। ਖਾਜਾ ਗੁਲਾਮ ਫਰੀਦ ਹੋਰਾਂ ਦੀ ਹਯਾਤੀ ਬਾਰੇ ਪਿਛਲੇ ਲੈਕਚਰ ਵਿੱਚ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਜਨਮ 1845 ਈਸਵੀ ਵਿੱਚ ਹੋਇਆ ਤੇ ਆਪ ਦੀ ਵਫਾਤ 1901 ਨੂੰ ਹੋਈ। ਆਪ ਅੰਗਰੇਜ਼ੀ ਦੌਰ ਦੇ ਪੰਜਾਬੀ ਜ਼ੁਬਾਨ ਦੇ ਬਹੁਤ ਅਹਿਮ ਸ਼ਾਇਰ ਨੇ। ਆਪ ਉਹ ਸ਼ਾਇਰ ਨੇ ਜਿਨ੍ਹਾਂ 'ਤੇ ਸੂਫੀਆਨਾ ਸ਼ਾਇਰਾਂ ਦੀ ਜਿਹੜੀ ਲੜੀ ਹੈ ਉਹ ਮੁੱਕਦੀ ਹੋਈ ਵਿਖਾਲੀ ਦਿੰਦੀ ਹੈ। ਵਾਲਿਦ ਦਾ ਨਾਂ ਖਾਜਾ ਖੁਦਾਬਖਸ਼ ਸੀ ਤੇ ਪੀਰੋ ਮੁਰਸ਼ਦ ਜਿਹੜੇ ਨੇ ਆਪ ਦੇ ਵੱਡੇ ਭਰਾ ਮੌਲਾਨਾ ਫਖਰੁੱਦੀਨ ਸਨ, ਜਿਨ੍ਹਾਂ ਨੂੰ ਆਪ ਨੇ ਸ਼ਾਇਰੀ ਦੇ ਵਿੱਚ ਫਖਰੇ ਜਹਾਨ ਦੇ ਨਾਂ ਨਾਲ ਵੀ ਪੁਕਾਰਿਆ ਹੈ। ਆਪ 7 ਜ਼ੁਬਾਨਾਂ ਜਾਣਦੇ ਸਨ, ਇਸ ਲਈ ਹਫ਼ਤ ਜ਼ੁਬਾਨ ਸ਼ਾਇਰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਤਾਰੀਖ, ਤਿਬ, ਤਕਵੀਮ ਤੇ ਫਲਸਫੇ ਦੇ ਮਾਹਿਰ ਹੋਣ ਦੇ ਨਾਲ ਨਾਲ ਮੌਸੀਕੀਅਤ ਉੱਤੇ ਵੀ ਮਹਾਰਤ ਹਾਸਿਲ ਰੱਖਦੇ ਸਨ। ਆਪ ਦੇ ਕਾਫੀਆਂ ਦੀ ਖਾਸ ਪਹਿਚਾਣ ਜਿਹੜੀ ਹੈ ਉਹ ਇਸ਼ਕ ਹਕੀਕੀ ਤੇ ਵਹਦਤੁਲ ਵਜੂਦ ਦਾ ਉਗੜਵਾਂ ਰੰਗ ਉਹ ਮੌਜੂਦ ਹੈ। ਜਿਹੜੀ ਇਸ ਕਾਫੀ 'ਚ ਅਸੀਂ ਦੇਖਦੇ ਹਾਂ ਉਹਦੇ ਵਿੱਚ ਇਸ਼ਕ ਹਕੀਕੀ ਵੀ ਹੈ, ਸੂਫੀਆਨਾ ਰਵਾਇਤ ਦੀ ਵੀ ਗੱਲ ਹੈ, ਜ਼ਿੰਦਗੀ ਦਾ ਫਲਸਫਾ ਵੀ ਹੈ ਤੇ ਇਨਸਾਨ ਨੂੰ ਜਿਵੇਂ ਦਰਸ ਦੇ ਰਹੇ ਹੋਣ। ਕਾਫੀ 3 ਬੰਦਾਂ ਉੱਤੇ ਮੁਸ਼ਤਮਿਲ ਹੈ। ਪਹਿਲਾ ਬੰਦ ਅਸੀਂ ਵੇਖਦੇ ਹਾਂ, ਕਿਆ ਹਾਲ ਸੁਣਾਵਾਂ ਦਿਲ ਦਾ, ਕੋਈ ਮਹਿਰਮ ਰਾਜ਼ ਨਾ ਮਿਲਦਾ। ਕਿਆ ਹਾਲ ਸੁਣਾਵਾਂ ਦਿਲ ਦਾ, ਕੋਈ ਮਹਿਰਮ ਰਾਜ਼ ਨਾ ਮਿਲਦਾ। ਮੂੰਹ ਧੂੜ ਮਿੱਟੀ ਸਿਰ ਪਾਇਮ, ਮੂੰਹ ਧੂੜ ਮਿੱਟੀ ਸਿਰ ਪਾਇਮ, ਸਾਰਾ ਨੰਗ ਨਮੂਜ਼ ਵੰਜਾਇਮ। ਕੋਈ ਪੁੱਛਨ ਨਾ ਵੇੜੇ ਆਇਮ, ਕੋਈ ਪੁੱਛਨ ਨਾ ਵੇੜੇ ਆਇਮ। ਹੱਥੋਂ ਉਲਟਾ ਆਲਮ ਖਿਲਦਾ। ਲਫ਼ਜ਼ੀ ਮਾਨੀ ਵੇਖੋ, ਹਾਲ ਕਹਿੰਦੇ ਨੇ ਮੌਜੂਦਾ ਜ਼ਮਾਨੇ ਦੀ ਘੜੀ ਨੂੰ, ਸਾਡੇ ਮੌਜੂਦਾ ਹਾਲਾਤ ਨੂੰ, ਕਿ ਇਸ ਹਾਲਾਤ 'ਚ ਦੁੱਖ ਨੇ, ਸੁੱਖ ਨੇ, ਖੁਸ਼ੀ ਹੈ, ਤੜਪ ਹੈ, ਤਕਲੀਫ ਹੈ, ਪਰੇਸ਼ਾਨੀ ਹੈ, ਜਾਂ ਇਨਸਾਨ ਦੀ ਜਿਹੜੀ ਕੈਫੀਅਤ ਹੈ ਉਹ ਸਾਡਾ ਹਾਲ ਹੈ। ਤੇ ਦਿਲ ਇਨਸਾਨ ਦੇ ਖੱਬੇ ਪਾਸੇ ਇੱਕ ਐਸਾ ਜਿਸਮ ਦਾ ਅੰਗ ਹੈ ਜਿਹੜਾ ਪੂਰੇ ਜਿਸਮ ਨੂੰ ਖੂਨ ਸਪਲਾਈ ਕਰ ਰਿਹਾ। ਜ਼ਾਹਿਰੀ ਮਤਲਬ ਦੱਸ ਰਿਹਾ ਹਾਂ, ਇਹਦੇ ਵਿੱਚ ਕੀ ਵਸਦਾ ਹੈ ਤੇ ਬਾਹਰ ਕੀ ਵਸਦਾ ਹੈ ਤੇ ਇਹ ਕਿਵੇਂ ਧੜਕ ਰਿਹਾ, ਇਸ ਦੇ ਹਵਾਲੇ ਨਾਲ ਵੀ ਅੱਗੇ ਅਸੀਂ ਦੇਖਾਂਗੇ ਕਿ ਇਸ ਦਿਲ ਦੇ ਵਿੱਚ ਕੀ ਨੇ। ਜਿਹੜੇ 14 ਤਬਕ ਦਿਲੇ ਦੇ ਅੰਦਰ ਜਿਹੜੇ ਤਾਨੇ ਨੇ ਸੁਲਤਾਨ ਬਾਹੂ ਵਾਂਗੂ, ਉਹ ਨੇ ਜਾਂ ਕੁਝ ਹੋਰ ਹੈ, ਉਹ ਵੀ ਅਸੀਂ ਅੱਗੇ ਦੇਖਾਂਗੇ। ਕੋਈ ਮਹਿਰਮ ਰਾਜ਼, ਮਹਿਰਮ ਕਹਿੰਦੇ ਨੇ ਜਾਣਨ ਵਾਲੇ ਨੂੰ, ਜਿਹੜਾ ਕੋਈ ਸਮਝਣ ਵਾਲਾ ਹੋਏ, ਜਿਹੜਾ ਇਨਸਾਨ ਦੇ ਅੰਦਰ ਬਾਹਰ ਨੂੰ ਵੇਖਣ ਪਰਖਣ ਵਾਲਾ ਹੋਏ। ਰਾਜ਼ ਕਹਿੰਦੇ ਨੇ ਭੇਤ ਨੂੰ, ਲੁਕੋ ਨੂੰ, ਛੁਪੀ ਹੋਈ ਗੱਲ ਨੂੰ, ਲੁਕੀ ਹੋਈ ਗੱਲ ਨੂੰ, ਸੀਕ੍ਰੇਟ ਨੂੰ, ਜਿਹੜੀ ਹਰ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਮਹਿਰਮ ਰਾਜ਼ ਕਹਿੰਦੇ ਨੇ
ਰਾਜ਼ਾਂ ਨੂੰ ਜਾਣਨ ਵਾਲੇ ਨੂੰ। ਜਿਹੜਾ ਰਾਜ਼ ਜਾਣਦਾ ਹੋਏ ਉਹ ਹੁੰਦਾ ਹੈ ਮਹਿਰਮ ਰਾਜ਼। ਮੂੰਹ ਤੋੜ ਮਿੱਟੀ ਸਿਰ ਪਾਇਮ, ਘੱਟਾ ਮਿੱਟੀ ਸਿਰ ਤੇ ਪੈ ਰਿਹਾ ਹੈ। ਪਾਇਮ ਫਾਰਸੀ ਦਾ ਅਸੂਲ ਹੈ ਕਿ ਆਖਰੀ ਲਫ਼ਜ਼ ਦੇ ਵਿੱਚੋਂ ਜਦੋਂ ਮੀਮ ਲਾ ਦਿੱਤਾ ਜਾਂਦਾ ਹੈ ਉਹਨੂੰ ਕਹਿੰਦੇ ਨੇ ਮੈਂ ਕੀਤਾ ਉਹ ਕੰਮ, ਯਾਨੀ ਗੁਫਤਮ ਮੈਂ ਬੋਲਿਆ। ਪਾਇਮ ਪਾਇਮ ਮੈਂ ਪਾਇਆ। ਮੂੰਹ ਤੋੜ ਮਿੱਟੀ ਸਿਰ ਪਾਇਮ, ਮੈਂ ਆਪਣੇ ਮੂੰਹ ਦੇ ਉੱਤੇ ਤੋੜ ਮਿੱਟੀ ਸਿਰ ਤੇ ਪਾਤੀ। ਮੂੰਹ ਤੇ ਤੋੜ ਮਿੱਟੀ ਸਾਰੀ ਸਿਰ ਪਾਇਮ ਤੇ ਸਾਰਾ ਨੰਗ ਨਮੂਜ਼ ਵਜਾਇਮ। ਮੇਰਾ ਨੰਗ ਨਮੂਜ਼ ਜਿਹੜਾ ਹੈ, ਮੇਰੀ ਇੱਜ਼ਤ ਵਕਾਰ, ਮੇਰੀ ਮੈਂ ਜਿਹੜੀ ਹੈ, ਮੇਰੀ ਅਨਾ ਜਿਹੜੀ, ਮੇਰੀ ਜਿਹੜੀ ਸੋਚ ਜਿਹੜੀ ਹੈ, ਮੇਰੇ ਜਿਹੜੇ ਅੰਦਰ ਦੇ ਜਿਹੜੀਆਂ ਗਰੂਰ ਤਕੱਬੁਰ ਜਿਹੜਾ ਹੈ ਭਰਮ ਹੈ, ਵੰਜਾਇਮ ਗਵਾ ਦਿੱਤਾ, ਮੁਕਾ ਦਿੱਤਾ। ਕੋਈ ਪੁੱਛਣ ਨਾ ਵੇੜੇ, ਕੋਈ ਪੁੱਛਣ ਵੇੜੇ ਨਹੀਂ ਆਇਆ। ਵੇੜਾ ਸੇਨ ਨੂੰ ਕਹਿੰਦੇ ਨੇ। ਇੱਥੇ ਹੁਣ ਤੁਸੀਂ ਜ਼ਰਾ ਗੌਰ ਕਰ ਲਓ ਉਮਤ ਦੇ ਅਹਿਮ ਲੋਕੋ, ਮੈਂ ਤਾਂ ਇਹੀ ਕਹਾਂਗਾ ਕਿ ਇਹ ਪੰਜਾਬੀ ਲਿਖਣ ਵਾਲਿਓ ਇੱਥੇ ਨੋਟ ਕਰ ਲਓ ਵੇੜੇ ਤੇ ਵੈੜੇ 'ਚ ਕੀ ਫਰਕ ਹੁੰਦਾ ਹੈ। 99.9 ਲੋਕ ਵੇੜੇ ਨੂੰ ਵੈੜੇ ਲਿਖਦੇ ਨੇ, ਠੀਕ ਹੈ। ਇਹ ਹੁਣ ਇਹ ਵੈੜਾ ਲਿਖਿਆ ਹੈ, ਇਹਨੂੰ ਵਾਓ ਯੇ ੜੇ ਹੇ ਦੋ ਅੱਖਾਂ ਵਾਲੀ ਹੈ ਤੇ ਵੱਡੀ ਯੇ, ਇਹ ਹੁੰਦਾ ਜੇ ਵੇੜੇ। ਜੋ ਇੱਥੇ ਲਿਖਿਆ ਉਹ ਵੈੜੇ, ਸਮਝ ਆ ਗਈ ਨਾ। ਅੱਜ ਕੁਰਬਾਨੀ ਦੀ ਈਦ ਹੈ ਤੇ ਤੁਹਾਨੂੰ ਵੈੜੇ ਦੇ ਤੁਸੀਂ ਵੇਖੇ ਹੀ ਹੋਣੇ ਨੇ, ਕੀਤੇ ਹੋਣੇ ਨੇ, ਇਸ ਲਈ ਵੈੜੇ ਨਾ ਲਿਖਿਆ ਕਰੋ। ਥੋੜ੍ਹਾ ਜਿਹਾ ਅਕਲ ਨੂੰ ਉਧਰ ਹੱਥ ਮਾਰੋ ਤੇ ਇਹ ਵੈੜੇ ਤੇ ਵਿਹੜੇ ਦਾ ਫਰਕ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏਗਾ। ਔਰ ਇਹ ਤੁਹਾਨੂੰ ਲਿਖਣਾ ਆਉਣਾ ਚਾਹੀਦਾ ਹੈ। ਜੇ ਤੁਸੀਂ ਪੰਜਾਬੀ ਪੜ੍ਹਦੇ ਹੋ, ਪੜ੍ਹਾਉਂਦੇ ਹੋ, ਲਿਖਦੇ ਹੋ, ਲਿਖਾਉਂਦੇ ਹੋ ਤੇ ਤੁਹਾਨੂੰ ਕਮ ਸੇ ਕਮ ਇਕਸਾਰਤਾ ਨਾਲ, ਯਕਸਾਨੀਅਤ ਦੇ ਨਾਲ ਲਿਖਣਾ ਵੀ ਆਉਣਾ ਚਾਹੀਦਾ ਏ। ਕੋਈ ਪੁੱਛਣ ਨਾ ਵੇੜੇ ਆਇਮ, ਹੱਥੋਂ ਆਇਮ ਦਾ ਮਤਲਬ ਆਇਆ, ਠੀਕ ਹੈ, ਯਾਨੀ ਮੇਰੇ ਵੱਲ ਆਇਆ। ਆਇਮ ਮੇਰੇ ਵੱਲ ਆਇਆ। ਹੱਥੋਂ ਉਲਟਾ ਆਲਮ ਖਿਲਦਾ। ਹੱਥੋਂ ਤੋਂ ਮੁਰਾਦ ਇੱਥੇ ਸਗੋਂ ਹੈ, ਬਲਕਿ ਜਿਹਨੂੰ ਅਸੀਂ ਕਹਿੰਦੇ ਹਾਂ। ਖਿਲਦਾ ਤੋਂ ਮੁਰਾਦ ਹੱਸਦਾ ਹੈ, ਖੇਡਦਾ ਹੈ। ਆਲਮ ਕਹਿੰਦੇ ਨੇ ਦੁਨੀਆ ਨੂੰ, ਦੁਨੀਆ ਦੇ ਲੋਕਾਂ ਨੂੰ, ਪੂਰੀ ਦੁਨੀਆ। ਖਾਜਾ ਗੁਲਾਮ ਫਰੀਦ ਸੂਫੀਆਨਾ ਲੜੀ ਦੇ ਅਖੀਰਲੇ ਸ਼ਾਇਰਾਂ ਵਿੱਚੋਂ ਨੇ। ਇਹ ਫਿਕਰਾ ਮੈਂ ਤੁਹਾਨੂੰ ਪਹਿਲੇ ਦੱਸਿਆ। ਹੁਣ ਉਹਨਾਂ ਨੇ ਜਿੱਥੇ ਰੱਬ ਦੇ ਨੇੜੇ ਹੋਣ ਦਾ ਦਰਸ ਦਿੱਤਾ, ਉੱਥੇ ਰੱਬ ਨੂੰ ਜਾਣਨ ਦਾ, ਰੱਬ ਨੂੰ ਲੱਭਣ ਦਾ, ਰੱਬ ਨੂੰ ਹਾਸਲ ਕਰਨ ਦਾ ਵੀ ਦਰਸ ਦਿੱਤਾ। ਔਰ ਇਹ ਦਰਸ ਇੱਕ ਆਸ਼ਿਕ ਇਸ਼ਕ-ਏ ਇਲਾਹੀ ਦਾ ਤਲਬਗਾਰ ਹੀ ਦੇ ਸਕਦਾ ਹੈ। ਔਰ ਇਹ ਇਸ਼ਕ-ਏ ਇਲਾਹੀ ਦਾ ਤਲਬਗਾਰ ਖਾਜਾ ਗੁਲਾਮ ਫਰੀਦ ਖੁਦ ਸਨ। ਆਪ ਫਲਸਫਾ-ਏ ਵਹਦਤੁਲ ਵਜੂਦ ਦੇ ਕਾਇਲ ਸਨ। ਇਬਨ ਅਰਬੀ ਦੇ ਫਲਸਫੇ ਨੂੰ ਮੰਨਣ ਵਾਲੇ ਸਨ। ਔਰ ਉਹੀ ਗੱਲਾਂ, ਉਹੀ ਬਾਤਾਂ ਉਹਨਾਂ ਦੇ ਸ਼ੇਰਾਂ ਵਿੱਚੋਂ ਵੀ ਮਿਲਦੀਆਂ ਨੇ। ਐਸੇ ਲਈ ਤੇ ਉਹ ਬਾਰ-ਬਾਰ ਕਹਿੰਦੇ ਨੇ, ਹੈ ਇਸ਼ਕ ਦਾ ਜਲਵਾ ਹਰ ਹਰ ਜਾ, ਸੁਬਹਾਨ ਅੱਲਾ, ਸੁਬਹਾਨ ਅੱਲਾ। ਖੁਦ ਆਸ਼ਿਕ, ਖੁਦ ਮਾਸ਼ੂਕ ਬਣਿਆ, ਸੁਬਹਾਨ ਅੱਲਾ, ਸੁਬਹਾਨ ਅੱਲਾ। ਮਨਸੂਰ ਬਿਨ ਅਲ-ਹਾਜ ਨੇ ਆਪਣੇ ਦਿਲ ਦੀ ਰਾਜ਼ ਦੀ ਗੱਲ ਦੱਸੀ ਤੇ ਉਸ ਨੂੰ ਫਾਹੇ ਲਾ ਦਿੱਤਾ ਗਿਆ। ਖਾਜਾ ਗੁਲਾਮ ਫਰੀਦ ਕਹਿੰਦੇ ਨੇ ਕਿ ਮੇਰੇ ਦਿਲ ਦੇ ਅੰਦਰ ਜਿਹੜੇ ਰਾਜ਼ ਲੁਕੇ ਹੋਏ ਨੇ, ਮੇਰੇ ਦਿਲ ਦੇ ਅੰਦਰ ਜਿਹੜੀਆਂ ਗੱਲਾਂ ਨੇ, ਉਸ ਨੂੰ ਕੋਈ ਜਾਣਨ ਵਾਲਾ ਨਹੀਂ ਲੱਭਿਆ, ਉਸ ਨੂੰ ਕੋਈ ਜਾਣ ਹੀ ਨਹੀਂ ਸਕਿਆ। ਖਾਜਾ ਗੁਲਾਮ ਫਰੀਦ ਆਪਣੇ ਅੰਦਰ ਦੀ ਕੈਫੀਅਤ ਦੀ ਤਾਂਘ ਵਿੱਚ ਨੇ ਤੇ ਆਪਣੀ ਸੋਚ ਵਰਗੇ ਹਮਰਾਜ਼ ਦੀ ਤਾਂਘ ਵਿੱਚ ਵੀ ਨੇ।
ਜੋ ਨਾ ਸਿਰਫ ਉਹਨਾਂ ਨੂੰ ਸਮਝੇ, ਸਗੋਂ ਉਹ ਇਸ਼ਕ ਦੇ ਰਾਜ਼ ਨੂੰ ਵੀ ਜਾਣ ਲੇ। ਮੂੰਹ ਤੋੜ ਮਿੱਟੀ ਸਿਰ ਪਾਇਮ, ਗਰਦ ਮਿੱਟੀ ਕੱਟਾ ਆਪਣੇ ਉੱਤੇ ਪਾ ਲਿਆ। ਸਾਰਾ ਨੰਗ, ਸਾਰੀ ਇੱਜ਼ਤ ਵਕਾਰ ਖਤਮ, ਫਨਾ ਫਿल्ला। सूफियाना जिहड़ी मंजिल है ज़हन च रखो, सब तो पहले फना फि ज़ात, मेरी ज़ात कोई नहीं। मुँह तोड़ मिट्टी सिर पायम, मैं तो मैं ही मुकाती है। जिन्ना चिर मैं नहीं मुकेगी उन्ना चिर इंसान अगे नहीं वध सकता इश्के हकीकी दे विच। ਤੁਹਾਨੂੰ याद होए कि एक सूफी ਜਦੋਂ ਆਪਣੇ ਮੁਰਸ਼ਦ ਕੋਲ ਗਿਆ ਤੇ ਉਸ ਨੇ ਦਰਵਾਜ਼ਾ ਖੜਕੜਾਇਆ ਤੇ ਮੁਰਸ਼ਦ ਨੇ ਅੱਗੋਂ ਪੁੱਛਿਆ ਕੌਣ। ਤੇ ਜੇ ਸਾਡੇ ਵਰਗਾ ਕੋਈ ਹੁੰਦਾ ਤੇ ਅਸੀਂ ਕਹਿੰਦੇ ਮੈਂ ਫਲਾਂ ਫਲਾਂ ਫਲਾਂ। ਪਰ ਅੱਗੇ ਵੀ ਸੂਫੀ ਉਹ ਖਲੋਤਾ ਸੀ। ਕੁਝ ਲੋਕ ਬੁੱਲੇ ਸ਼ਾਹ ਦੇ ਬਾਰੇ ਕਹਿੰਦੇ ਨੇ ਕਿ ਉਹ ਬੁੱਲੇ ਸ਼ਾਹ ਸੀ ਤੇ ਉਧਰ ਮੁਰਸ਼ਦ ਅਨਾਇਤ ਸਨ। ਸੋ ਉਹਨੇ ਕਿਹਾ, ਜਦੋਂ ਮੁਰਸ਼ਦ ਨੇ ਪੁੱਛਿਆ ਕੌਣ, ਤੇ ਮੁਰੀਦ ਨੇ ਕਿਹਾ ਇਹੀ ਤੇ ਪੁੱਛਣ ਆਇਆ, ਕਿ ਇਹੀ ਤੇ ਜਾਣਨ ਆਇਆ ਕਿ ਮੈਂ ਕੌਣ ਆ। ਮੂੰਹ ਤੋੜ ਫਿਰ ਮੈਂ ਮੁਕਾਣੀ, ਫਨਾ ਫੀ ਜ਼ਾਤ। ਸਭ ਤੋਂ ਪਹਿਲੇ ਆਪਣੀ ਜ਼ਾਤ ਨੂੰ ਅੱਗੇ ਨਹੀਂ ਰੱਖਣਾ, ਆਪਣੀ ਜ਼ਾਤ ਦੇ ਇੱਜ਼ਤ ਵਕਾਰ ਨੂੰ ਸਾਹਮਣੇ ਨਹੀਂ ਰੱਖਣਾ, ਸਗੋਂ ਇਸ਼ਕ ਦੀਆਂ ਮੰਜ਼ਲਾਂ ਨੂੰ ਸਾਹਮਣੇ ਰੱਖਣਾ ਹੈ। ਆਪਣੀ ਮੰਜ਼ਲ ਜਿਹੜੀ ਹੈ ਉਸ ਨੂੰ ਸਾਹਮਣੇ ਰੱਖਣਾ ਹੈ। ਮਹਿਬੂਬ ਦੀ ਤਲਾਸ਼ ਨੂੰ ਸਾਹਮਣੇ ਰੱਖਣਾ ਹੈ। ਮਹਿਬੂਬ ਦੀ ਤਾਂਘ ਨੂੰ ਸਭ ਤੋਂ ਸਾਹਮਣੇ ਰੱਖਣਾ ਹੈ। ਫਿਰ ਸਾਰਾ ਨੰਗ ਨੂੰ ਮੂੰਹ ਵਜਾਇਆ। ਜੋ ਕੁਛ ਹੈ ਸੀ ਉਹ ਮੈਂ ਗਵਾ ਦਿੱਤਾ। ਜਿਹੜੇ ਮੇਰੇ ਅੰਦਰ ਦੀਆਂ ਸੋਚਾਂ ਖਾਹਿਸ਼ਾਂ ਸਾਰੀਆਂ ਸਨ ਉਹ ਮੈਂ ਖਤਮ ਕਰਕੇ ਤੇ ਮੁਰਸ਼ਦ ਦੇ ਦਰ ਲੱਗ ਗਿਆ ਕਿ ਮੁਰਸ਼ਦ ਮੈਨੂੰ ਜਿਹੜਾ ਹੈ ਉਹ ਸਮਝਾਏਗਾ ਕਿ ਮੈਂ ਹੁਣ ਕੀ ਹਾਂ। ਯਾਰ ਫਰੀਦ ਅਯਾਨ ਬਿਆਨੇ, ਨਹਿਨੂ ਅਕਰਬ ਵਿੱਚ ਫੁਰਕਾਨੇ। ਇਹੋ ਅਕੀਦਾ ਦੀਨ ਇਮਾਨੇ, ਤੋੜੇ ਪਕੜ ਚੜਾਵਨਦਾਰ। ਕਿ ਮੈਂ ਹੁਣ ਜਿਹੜਾ ਚਾਹ ਰਿਹਾ ਆਪਣੇ ਰੱਬ ਦੇ ਇਸ਼ਕ ਦੀ ਤਾਂਘ ਵਿੱਚ ਅੱਗੇ ਤੋਂ ਅੱਗੇ ਆਪਣੀ ਮੰਜ਼ਿਲ ਵੱਲ ਜਾਣਾ ਚਾਹਨਾ। ਕੋਈ ਪੁੱਛਣ ਨਾ ਵੇੜੇ ਆਇਆ। ਜਦੋਂ ਮੇਰੀ ਇਹ ਸਾਰੀ ਹਾਲਤ ਹੋ ਗਈ ਤੇ ਮੇਰੀ ਹਾਲਤ ਤੇ ਕੋਈ ਮੈਨੂੰ ਪੁੱਛਣ ਨਾ ਆਇਆ ਕਿਉਂਕਿ ਕਿਸੇ ਦੁਨੀਆ ਵਾਲੇ ਨੂੰ ਦੀਨ ਵਾਲੇ ਦੀ ਸਮਝ ਹੀ ਨਹੀਂ ਆਈ। ਕਿਸੇ ਦੁਨੀਆ ਵਾਲੇ ਨੂੰ ਇਸ਼ਕ ਦੇ ਸਫ਼ਰ ਦੇ ਉੱਤੇ ਚੱਲਣ ਵਾਲਿਆਂ ਦੀ ਸਮਝ ਹੀ ਨਹੀਂ ਆਈ। ਕੋਈ ਪੁੱਛਣ ਨਾ ਵੇੜੇ ਆਇਆ। ਹੱਥੋਂ ਉਲਟਾ ਆਲਮ ਪੈ ਗਿਆ। ਸਗੋਂ ਜ਼ਮਾਨਾ ਜਿਹੜਾ ਹੈ, ਦੁਨੀਆ ਜਿਹੜੀ ਹੈ ਉਹ ਹੱਸ ਰਹੀ ਹੈ, ਉਹ ਖੇਡ ਰਹੀ ਹੈ ਕਿ ਉਸਨੇ ਕੀ ਦੁਨੀਆ ਠਾਠਾਂ ਕਰਦੀ ਪਈ ਹੈ। ਦੁਨੀਆ ਮਜ਼ਾਕ ਉਡਾ ਰਹੀ ਹੈ ਕਿ ਕਿਹੜੇ ਪਾਸੇ ਨੇ ਜਿਹੜੇ ਨੇ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕੇ ਅੰਦਰ ਵਿੱਚ, ਜਿਹੜੇ ਮੈਂ ਕਿਹੜੇ ਪਾਸੇ ਟੁਰਿਆ। ਤੇ ਦੁਨੀਆ ਉੱਤੇ ਹੱਸ ਰਹੀ ਹੈ। ਦੁਨੀਆ ਮੈਨੂੰ ਕਦੀ ਕਿਸੇ ਲਕਬ ਨਾ ਦੇ ਰਹੀ, ਕਦੀ ਕਿਸ ਲਕਬ, ਲੇਕਿਨ ਮੈਨੂੰ ਤੇ ਉਹ ਲਕਬ ਅਜ਼ੀਜ਼ ਹੈ ਜਿਹੜਾ ਮੇਰੇ ਮਹਿਬੂਬ ਮੁਰਾਦ ਅੱਲਾਹ ਤਾਲਾ ਨੂੰ ਪਸੰਦ ਆ। ਮੈਂ ਤੇ ਆਪਣੇ ਮਹਿਬੂਬ ਦੀ ਜਿਹੜੀ ਤਲਬ ਹੈ ਉਸ ਨੂੰ ਵਧਾਇਆ ਹੈ, ਔਰ ਮੇਰੇ ਅੰਦਰ ਦੀ ਜਿਹੜੀ ਪੀੜ ਹੈ ਉਹ ਇਸ਼ਕ ਦੀ ਅਨੋਖੀ ਪੀੜ ਹੈ। ਉਸ ਨੂੰ ਦੁਨੀਆ ਦੀ ਮਿਠਾਸ ਵਿੱਚ ਰੁੱਝੇ ਲੋਕਾਂ ਨੇ ਕਦੇ ਨਹੀਂ ਜਾਣਿਆ। ਸ਼ਾਇਰ ਹਿਜਰ ਤੇ ਵਿਛੋੜੇ ਦੀ ਕੈਫੀਅਤ ਦੇ ਵਿੱਚ ਵੀ ਹੈ ਤੇ ਉਸ ਕੈਫੀਅਤ ਦੇ ਵਿੱਚ ਫਲਸਫਾ ਵਹਦਤੁਲ ਵਜੂਦ ਨੂੰ ਬਿਆਨ ਕਰ ਰਿਹਾ ਹੈ। ਇਹ ਵਹਦਤੁਲ ਵਜੂਦ ਦਾ ਫਲਸਫਾ ਉਹੀ ਹੈ ਜਿਸ ਨਾਲ ਹਰ ਸ਼ੈ ਵਿੱਚ ਰੱਬ ਹੀ ਰੱਬ ਵਿਖਾਲੀ ਦੇਵਣ ਲੱਗਦਾ। ਦੂਜਾ ਬੰਦ ਖਾਜਾ ਗੁਲਾਮ ਫਰੀਦ ਦੀ ਕਾਫੀ ਦਾ ਵੇਖਨੇ ਆ। ਦਿਲ ਯਾਰ ਕਿਤੇ ਕੁਰਲਾਵੇ,
ਦਿਲ ਯਾਰ ਕਿਤੇ ਕੁਰਲਾਵੇ, ਤੜਫਾਵੇ ਤੇ ਗਮ ਖਾਵੇ, ਦੁੱਖ ਪਾਵੇ ਸੂਲ ਨਿਭਾਵੇ, ਇਹੋ ਤੋਰ ਤੇੜੇ ਬੇਦਿਲ ਦਾ। ਇਹ ਤੋਰ ਤੇੜੇ ਬੇਦਿਲ ਦਾ। ਇਸ ਬੰਦ ਦੇ ਲਫ਼ਜ਼ੀ ਮਤਲਬ ਵੇਖਨੇ ਆ। ਦਿਲ ਯਾਰ ਕਿਤੇ ਕੁਰਲਾਵੇ। ਕੁਰਲਾਣਾ, तड़पना, रोला पाना, चीखना, पुकारना। तड़पावे, तड़फावे, तड़प पैदा करे, बेचैनी, इज़तराब दी कैफियत पैदा करे। दुख, तकलीफ, परेशानी नूं कहंदे ने। दुख पावे, सूल, सूल कहंदे ने। वैसे तो कंडियां नूं कहंदे ने, लेकिन सूल निभावे तो मुराद है बर्दाश्त करना, तकलीफ नूं, परेशानी नूं अपने उत्ते जरना। ਇਹੋ ਇਸ ਨੂੰ ਕਹਿੰਦੇ ਨੇ। ਤੌਰ ਕਹਿੰਦੇ ਨੇ ਤਰੀਕੇ ਨੂੰ। ਤੌਰ ਕਹਿੰਦੇ ਨੇ ਤਰੀਕੇ ਨੂੰ। ਤੇੜੇ ਤੋਂ ਮੁਰਾਦ ਹੈ ਤੇਰੇ। ਖਾਜਾ ਗੁਲਾਮ ਫਰੀਦ ਹੋਰਾਂ ਨੇ ਇਸ ਸ਼ੇਰ ਦੇ ਵਿੱਚ, ਜਿਹੜਾ ਕਾਫੀ ਦਾ ਸ਼ੇਰ ਹੈ, ਉਹਨਾਂ ਨੇ ਸੱਜਣ ਦੇ ਨਾਲ, ਮਹਿਬੂਬ ਦੇ ਨਾਲ ਨਿਭਾਵਣ ਦੀ ਗੱਲ ਕੀਤੀ ਹੈ। ਆਪਣਾ ਤਾਲੁਕ ਵੀ ਨਿਭਾਉਣਾ ਤੇ ਸਾਰੀਆਂ ਔਕੜਾਂ, ਤਕਲੀਫਾਂ, ਪਰੇਸ਼ਾਨੀਆਂ, ਦੁੱਖਾਂ, ਗਮਾਂ ਨੂੰ ਵੀ ਸੀਨੇ ਨਾਲ ਲਾਈ ਰੱਖਣਾ। ਕਿਉਂ ਜੇ ਜਦੋਂ ਰਾਵਾਂ ਔਖੀਆਂ ਹੋਣ ਤੇ ਰਾਵਾਂ ਵਿੱਚ ਔਕੜਾਂ ਹੋਣ ਤੇ ਮੰਜ਼ਿਲ ਦੀ ਲਜ਼ਤ ਵੀ ਜਿਹੜੀ ਏ ਉਹ ਦੁੱਗਣਾ ਹੋ ਜਾਂਦੀ ਹੈ। ਔਰ ਖਾਜਾ ਗੁਲਾਮ ਫਰੀਦ ਦੀ ਜਿਹੜੀ ਮੰਜ਼ਿਲ ਹੈ, ਉਹ ਮੰਜ਼ਿਲ ਇੱਕ ਸੂਫੀ ਦੀ ਮੰਜ਼ਿਲ ਹੈ। ਉਹ ਹੈ ਇਸ਼ਕੇ ਇਲਾਹੀ ਦੀ ਮੰਜ਼ਿਲ, ਆਪਣੇ ਰੱਬ ਨੂੰ ਪਾਣ ਦੀ ਮੰਜ਼ਿਲ, ਆਪਣੇ ਰੱਬ ਦੇ ਕੁਰਬ ਨੂੰ ਹਾਸਲ ਕਰਨ ਦੀ ਮੰਜ਼ਿਲ। ਔਰ ਖਾਜਾ ਗੁਲਾਮ ਫਰੀਦ, ਜਿਵੇਂ ਕਿ ਪਹਿਲੇ ਵੀ ਦੱਸਿਆ, ਕਿ ਉਹ ਅਜਿਹੇ ਸੂਫੀ ਸਨ ਜਿਹੜੇ ਖੁਦ ਸ਼ਨਾਸ ਤੇ ਖੁਦਾ ਸ਼ਨਾਸ ਵੀ ਸਨ। ਔਰ ਇੱਕ ਸੂਫੀ ਉਹੀ ਹੁੰਦਾ ਹੈ ਜਿਹੜਾ ਰੱਬ ਦੇ ਦੱਸੇ ਹੋਏ ਤਰੀਕਿਆਂ ਤੇ ਵੀ ਟੁਰ ਰਿਹਾ ਹੁੰਦਾ ਹੈ ਤੇ ਰੱਬ ਦੀ ਭਾਲ ਵਿੱਚ ਵੀ ਹੁੰਦਾ ਹੈ। ਰੱਬ ਦੀ ਭਾਲ ਜਿਹੜੀ ਏ ਉਹ ਉਸ ਨੂੰ ਅੱਗੇ ਤੋਂ ਅੱਗੇ ਲਿਜਾਣ ਦਾ ਚਾਰਾ ਕਰਦੀ ਹੈ। ਔਰ ਇਹਦੇ ਵਿੱਚ ਉਹ ਦੁੱਖ, ਤਕਲੀਫ ਜਰਦਾ ਰਹਿੰਦਾ ਹੈ। ਉਹਨਾਂ ਤੋਂ ਪਰੇਸ਼ਾਨ ਹੋ ਕੇ ਪਿੱਛੇ ਨਹੀਂ ਹਟਦਾ। ਕਿਉਂ ਜੇ ਜਿੰਨਾ ਚਿਰ ਉਹ ਸਾਬਤ ਕਦਮ ਨਹੀਂ ਰਹੇਗਾ, ਉਹਦੀਆਂ ਤਕਲੀਫਾਂ ਉਸ ਨੂੰ ਮੰਜ਼ਿਲ ਦੀ ਖੂਬ ਵੱਡੇਪਨ ਹੋਣ ਦੇ ਅਹਿਸਾਸ ਨਹੀਂ ਦਿਵਾਉਣਗੀਆਂ ਤੇ ਉਹ ਇਸ਼ਕ ਦੀ ਮੰਜ਼ਿਲ ਨਹੀਂ ਹਾਸਲ ਕਰ ਸਕੇਗਾ। ਔਰ ਆਸ਼ਿਕ ਦਾ ਹਾਲ ਵੀ ਅਜਿਹਾ ਹੀ ਹੁੰਦਾ ਹੈ ਜਿਹੜਾ ਆਪਣੀਆਂ ਤਕਲੀਫਾਂ, ਔਕੜਾਂ ਨੂੰ ਭੁੱਲ ਕੇ ਤੇ ਮੰਜ਼ਿਲ ਉੱਤੇ ਅੱਖ ਰੱਖੀ ਹੁੰਦੀ ਹੈ। ਦਿਲ ਯਾਰ ਕਿਤੇ ਕੁਰਲਾਵੇ, ਰੱਬ ਕਿਧਰੇ। ਠੀਕ ਹੈ, ਯਾਨੀ ਕਿ ਦਿਲ ਸੱਜਣ ਵਾਸਤੇ ਕੁਰਲਾ ਰਿਹਾ। ਕਿਤੇ ਤੋਂ ਮੁਰਾਦ ਇੱਥੇ ਵਾਸਤੇ, ਖਾਤਰ, ਕਿ ਜਿਹੜਾ ਦਿਲ ਹੈ ਉਹ ਸਿਰਫ ਖੂਨ ਦੀ ਸਪਲਾਈ ਕਰਨ ਵਾਲਾ ਪੰਪ ਹੀ ਨਾ ਰਵੇ, ਬਲਕਿ ਉਹਦੇ ਵਿੱਚ ਜਿਹੜੀ ਤਲਬ ਪੈਦਾ ਹੋਵੇ, ਜਿਹੜੀ ਤੜਪ ਪੈਦਾ ਹੋਵੇ, ਜਿਹੜਾ ਦਰਦ ਪੈਦਾ ਹੋਵੇ, ਉਹਦੇ ਵਿੱਚ ਇਸ਼ਕ ਇਲਾਹੀ ਹੀ ਮੌਜੂਦ ਹੋਏ। ਉਸ ਤੋਂ ਵੱਖ ਕੋਈ ਇਸ਼ਕ ਉਹਦੇ ਵਿੱਚ ਨਾ ਆਵੇ। ਔਰ ਇਹੀ ਜਿਹੜਾ ਫਲਸਫਾ ਹੈ ਉਹ ਇਬਨ ਅਰਬੀ ਦਾ ਵੀ ਹੈ, ਮਨਸੂਰ ਬਿਨ ਅਲ ਹਾਜ ਦਾ ਵੀ ਹੈ ਤੇ ਖਾਜਾ ਗੁਲਾਮ ਫਰੀਦ ਦਾ ਵੀ ਹੈ।
और ख्वाजा गुलाम फरीद ऐसे ਲਈ ਤੇ ਕਹਿੰਦਾ ਹੈ ਹਰ ਹਰ ਘਾਟੀ ਵਾਦੀਏ ਏਮਨ ਹਰ ਹਰ ਪੱਥਰ ਕੋਹੇ ਤੂਰ ਕਿ ਹਰ ਪੱਥਰ ਦੇ ਵਿੱਚ ਵੀ ਉਸ ਨੂੰ ਰੱਬ ਦੇ ਜਲਵੇ ਨਜ਼ਰ ਆ ਰਹੇ ਨੇ ਤੇ ਹਰ ਹਰ ਪੱਥਰ ਉਸ ਨੂੰ ਕੋਹੇ ਤੂਰ ਲੱਗਦਾ ਹੈ ਕਿ ਜਿਵੇਂ ਇਹਦੇ ਨਾਲ ਹੀ ਰੱਬ ਦੇ ਨਾਲ ਗੱਲ ਹੋ ਸਕਦੀ ਹੈ। ਯਾਨੀ ਆਲ ਦੁਆਲੇ ਦੇ ਜਿਹੜੇ ਹਾਲਾਤ ਨੇ, ਆਲ ਦੁਆਲੇ ਦੇ ਜਿਹੜੇ ਵਾਕਿਆਤ ਨੇ, ਆਲ ਦੁਆਲੇ ਦੇ ਜਿਹੜੀਆਂ ਸ਼ੈਵਾਂ ਨੇ, ਉਸ ਦੇ ਵਿੱਚ ਉਹਨੂੰ ਰੱਬ ਦੇ ਜਲਵੇ ਜਿਹੜੇ ਨਜ਼ਰ ਆਉਣ ਲੱਗ ਪੈਂਦੇ ਨੇ। ਉਹ ਸੂਫੀ ਬਣ ਜਾਂਦਾ ਹੈ ख्वाजा ਗੁਲਾਮ ਫਰੀਦ। ਦਿਲ ਯਾਰ ਕਿਤੇ ਕੁਰਲਾਵੇ ਤੜਪ ਆਵੇ ਤੇ ਫਿਰ ਉਹਦੇ ਅੰਦਰ ਤੜਪ ਜਿਹੜੀ ਉਹ ਪੈਦਾ ਹੁੰਦੀ ਹੈ ਔਰ ਉਹਦਾ ਜੀਣਾ ਜਿਹੜਾ ਹੈ ਉਹ ਵਸਲ ਦੀ ਖਾਹਿਸ਼ ਵਿੱਚ ਰਹਿੰਦਾ ਹੈ। ਰੱਬ ਦੇ ਨਾਲ ਵਸਲ ਦੀ ਖਾਹਿਸ਼ ਜਿਹੜੀ ਹੈ ਉਸ ਨੂੰ ਹਮੇਸ਼ਾ ਹਮੇਸ਼ਾ ਜਿਹੜੀ ਹੈ ਉਹ ਸਾਹਮਣੇ ਰਹਿੰਦੀ ਹੈ। ਦੁੱਖ ਪਾਵੇ ਸੂਲ ਨਿਭਾਵੇ ਕਿ ਹਰ ਪਾਸੇ ਉਹ ਦੁੱਖ ਵੀ ਪਾ ਰਿਹਾ, ਤਕਲੀਫ ਵੀ ਹੈ ਤੇ ਆਪਣੇ ਉੱਤੇ ਆਪਣੀ ਜ਼ਾਤ ਨੂੰ ਭੁੱਲ ਗਿਆ ਹੈ। ਉਸ ਦੀ ਦਿਲ ਦੀ ਕੀ ਕੈਫੀਅਤ ਸੀ ਉਹ ਸਾਰੀ ਗਵਾਚ ਗਈ ਹੈ। ਉਹ ਉਸ ਦੀ ਕੈਫੀਅਤ ਦੇ ਵਿੱਚ ਹੀ ਆਪਣੇ ਆਪ ਨੂੰ ਗਵਾ ਬੈਠਾ ਹੈ। ख्वाजा गुलाम फरीद ਤਿੰਨ ਪੰਜਾਬੀ ਦੇ ਅਜ਼ੀਮ ਸ਼ਾਇਰ ਬਾਬਾ ਫਰੀਦੁੱਦੀਨ ਮਸੂਦ ਗੰਜ ਸ਼ਕਰ, ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਤੋਂ ਬਹੁਤ ਮੁਤਾਸਿਰ ਸਨ ਔਰ ਸ਼ਾਹ ਹੁਸੈਨ ਵੀ ਐਸੇ ਹੀ ਪੁਆਇੰਟ ਨੂੰ ਸੁਲਾ ਮਾਰ ਦੀਵਾਨੀ ਕੀਤੀ ਬਿਰਹੋਂ ਪਿਆ ਸਾਡੇ ਖਿਆਲ। ਉਹ ਇਸ ਤਰ੍ਹਾਂ ਬਿਆਨ ਕਰਦੇ ਕਿ ਜਦੋਂ ਉਹਨਾਂ ਨੂੰ ਬਿਰਹਾ ਵਿਛੋੜੇ ਦੀ ਜਿਹੜੀ ਗੱਲ ਆਈ ਤੇ ਉਹਨਾਂ ਨੂੰ ਆਪਣਾ ਭੁੱਲ ਗਿਆ, ਉਹ ਮਲਾਮਤੀ ਰੰਗ ਅਪਣਾ ਲਿਆ। ਉਹਨਾਂ ਨੇ ਹਰ ਸੂਰਤ ਵਿੱਚ ਉਹਨਾਂ ਨੂੰ ਰੱਬ ਹੀ ਰੱਬ ਜਿਹੜਾ ਹੈ ਉਹ ਨਜ਼ਰ ਆਉਣ ਲੱਗ ਪਿਆ। ਕੋਈ ਪੁੱਛਣ ਨਾ ਵੇੜੇ ਆਇਮ ਹੱਥੋਂ ਉਲਟਾ ਆਲਮ ਪਿਆ ਖਿਲਦਾ, ਜਿਵੇਂ ਉਤਲੇ ਸ਼ੇਰ ਵਿੱਚ ਜਿਹੜਾ ਅਸੀਂ ਵੇਖਿਆ। ਔਰ ਇੱਥੇ ਵੀ ਕਿ ਜਦੋਂ ਦੁੱਖ ਤਕਲੀਫ ਜਿਹੜੇ ਨੇ ਉਹਨਾਂ ਨੂੰ ਵੱਧ ਗਈਆਂ ਤੇ ਫਿਰ ਇਸ ਜਿਹੜੇ ਤੌਰ ਤਰੀਕੇ ਨੂੰ ਉਹ ਕੋਈ ਨਹੀਂ ਸਮਝ ਸਕਿਆ। ਜਿਵੇਂ ਇਸ਼ਕੇ ਮਜਾਜ਼ੀ ਦੇ ਵਿੱਚ ਕੋਈ ਤਕਲੀਫਾਂ ਪਰੇਸ਼ਾਨੀਆਂ ਔਕੜਾਂ ਨੇ, ਉਸੇ ਤਰ੍ਹਾਂ ਇਸ਼ਕੇ ਹਕੀਕੀ ਦੀਆਂ ਔਕੜਾਂ ਤਕਲੀਫਾਂ ਗਮ ਜਿਹੜੇ ਨੇ ਉਹ ਹੱਦੋਂ ਵੱਧ ਹੋ ਜਾਂਦੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ख्वाजा ਗੁਲਾਮ ਫਰੀਦ ਹੋਰਾਂ ਦੀ ਸ਼ਾਇਰੀ ਵਿੱਚ ਫਾਰਸੀ ਤੇ ਅਰਬੀ ਲਫ਼ਜ਼ ਜਿਹੜੇ ਨੇ ਉਹ ਚੋਖੇ ਮਿਲ ਰਹੇ ਨੇ। ਉਹ ਇਸ ਦੀ ਵਜ੍ਹਾ ਤੋਂ ਵੀ ਨੇ ਕਿ ਆਪ ਕਾਫੀ ਜ਼ੁਬਾਨਾਂ ਦੇ ਆਲਮ ਸਨ ਔਰ ਉਸ ਵੇਲੇ ਅੰਗਰੇਜ਼ ਵੀ ਇੱਥੇ ਆ ਚੁੱਕਿਆ ਸੀ ਔਰ ਅੰਗਰੇਜ਼ੀ ਜ਼ੁਬਾਨ ਵੀ ਆਪ ਨੇ ਸਿੱਖੀ ਔਰ ਇਹੀ ਮੁਖਤਲਿਫ ਜ਼ੁਬਾਨਾਂ ਦਾ ਜਿਹੜਾ ਮਲਗੂਬਾ ਬਣਿਆ ਉਹਦੇ ਵਿੱਚ ਆਪ ਨੇ ਅੱਲਾਹ ਤਾਲਾ ਦੇ ਨਾਲ ਇਸ਼ਕ ਦੀ ਕੈਫੀਅਤ ਨੂੰ ਬਿਆਨ ਕੀਤਾ, ਦੁੱਖ ਦਰਦ ਤੇ ਜੁਦਾਈ ਦੇ ਰੰਗ ਨੂੰ ਬਿਆਨ ਕੀਤਾ ਤੇ ਇੱਕ ਆਸ਼ਿਕ ਦੇ ਗਮਾਂ ਦੁੱਖਾਂ ਤੇ ਤਕਲੀਫਾਂ ਨੂੰ ਬੜੇ ਖੂਬਸੂਰਤ ਰੰਗ ਨਾਲ ਬਿਆਨ ਕੀਤਾ। ਆਖਰੀ ਬੰਦ ਹੈ ਜਿਹੜਾ ਉਹ ਦੇਖਨੇ ਅਸੀਂ, ਦਿਲ ਪ੍ਰੇਮ ਨਗਰ ਡੂੰ ਟਾਂਗੇ ਜਿੱਥਾਂ ਪੈਂਡੇ ਸਖਤ ਉੜਾਂਗੇ, ਨਾ ਰਾਹ ਫਰੀਦ ਨਾ ਲਾਂਗੇ ਹੈ ਪੰਦ ਬਹੁ ਮੁਸ਼ਕਿਲ ਦਾ। ਪ੍ਰੇਮ ਨਗਰ ਦਾ ਲਫ਼ਜ਼ੀ ਮਤਲਬ ਇਸ਼ਕ ਜਾਂ ਪਿਆਰ ਦਾ ਸ਼ਹਿਰ। ਤਾਂਗ ਖਾਹਿਸ਼ ਕਰਨ ਨੂੰ ਕਹਿੰਦੇ ਨੇ, ਡੂੰ ਕਹਿੰਦੇ ਨੇ ਨੂੰ, ਡੂੰ ਕਹਿੰਦੇ ਨੇ ਨੂੰ, ਜਿੱਥੇ ਨੂੰ ਕਹਿੰਦੇ ਨੇ ਜਿੱਥੇ, ਪੈਂਡੇ ਕਹਿੰਦੇ ਨੇ ਸਫ਼ਰ ਨੂੰ। ਪੈਂਡਾ ਕਰਨਾ ਯਾਨੀ ਇੱਥੋਂ ਘਰ ਤੋਂ ਕਾਲਜ ਤੱਕ ਆਉਣਾ, ਯਾਨੀ ਘਰ ਤੋਂ ਕਾਲਜ ਤੱਕ ਦਾ ਪੈਂਡਾ ਕਰਨਾ, ਸਫ਼ਰ ਕਰਨਾ। ਸਖਤ ਉੜਾਂਗੇ ਕਹਿੰਦੇ ਨੇ ਰੁਕਾਵਟਾਂ ਵਾਲੇ, ਮੁਸ਼ਕਿਲਾਂ ਵਾਲੇ, ਔਕੜਾਂ ਵਾਲੇ, ਪਰੇਸ਼ਾਨੀਆਂ ਵਾਲੇ, ਜਿੱਥੇ ਹਰਡਲਸ ਆਉਣ, ਜਿੱਥੇ ਰੁਕਾਵਟਾਂ ਆਉਣ, ਜਿੱਥੇ ਮੁਸ਼ਕਿਲਾਂ ਪੇਸ਼ ਆਉਣ, ਅਜੇ ਰਾਸਤੇ ਜਿਹੜੇ ਸੌਖੇ ਦਾ ਨਹੀਂ ਨੇ। ਲਾਂਘੇ ਕਹਿੰਦੇ ਨੇ ਰਾਹ ਨੂੰ, ਜਿਹੜੇ ਇੱਕ ਖਾਸ ਰਾਹ ਜਿਹੜੇ ਬਣਾਏ ਜਾਂਦੇ ਨੇ ਪਗਡੰਡੀਆਂ ਵਾਂਗੂ। ਪੰਧ ਫਿਰ ਜਿਹੜੇ ਨੇ ਸਫ਼ਰ ਨੂੰ ਕਹਿੰਦੇ ਨੇ। ਦੋ ਮੰਜ਼ਲਾਂ ਦੇ ਵਿਚਕਾਰ ਜਿਹੜਾ ਫਾਸਲਾ ਹੈ ਉਹਨੂੰ ਪੰਧ ਕਿਹਾ ਜਾਂਦਾ ਹੈ। ਬਹੁ ਨੂੰ ਕਹਿੰਦੇ ਨੇ ਬਹੁਤ ਜ਼ਿਆਦਾ। ਬਹੁ ਮੁਸ਼ਕਿਲ ਵਾਸਤੇ ਪੰਜਾਬੀ ਦਾ ਲਫ਼ਜ਼ ਔਕੜ ਜਿਹੜੀ ਹੈ ਉਹ ਮੌਜੂਦ ਆਉਂਦੀ ਹੈ। ख्वाजा गुलाम फरीद होरां ने इस शेर विच इश्क दे सफ़र दियां औकड़ां दा जिक्र किया है।
ਜਿਵੇਂ ਅਸੀਂ ਵੇਖਿਆ ਕਿ ਖਾਜਾ ਗੁਲਾਮ ਫਰੀਦ ਇਸ਼ਕ ਦੀ ਗੱਲ ਕਰਦੇ ਨੇ, ਇਸ਼ਕੇ ਮਜਾਜ਼ੀ ਦੀ ਨਹੀਂ, ਇਸ਼ਕੇ ਹਕੀਕੀ ਦੀ ਗੱਲ ਕਰ ਰਹੇ ਨੇ। ਇਸ ਕਾਫੀ ਦੇ ਵਿੱਚ ਉਹਨਾਂ ਦਾ ਜਿਹੜਾ ਵਾਰਦਾਤ ਇਸ਼ਕ ਦਾ ਜਿਹੜਾ ਬਿਆਨ ਹੈ ਉਹ ਇਸ਼ਕੇ ਹਕੀਕੀ ਹੈ, ਉਹ ਇਸ਼ਕੇ ਮਜਾਜ਼ੀ ਨਹੀਂ ਹੈ। ਉਹ ਇਸ਼ਕੇ ਹਕੀਕੀ ਦੀ ਜਿਹੜੀ ਹੈ ਉਹ ਗੱਲ ਕਰ ਰਹੇ ਨੇ। ਔਰ ਇਸ਼ਕੇ ਹਕੀਕੀ ਦੇ ਵਿੱਚ ਜਿਹੜੀਆਂ ਔਕੜਾਂ ਆ ਰਹੀਆਂ ਨੇ, ਉਸ ਔਕੜਾਂ ਨੂੰ ਜਿਹੜਾ ਬਿਆਨ ਕਰਨ ਦਾ ਅੰਦਾਜ਼ ਹੈ ਖਾਜਾ ਗੁਲਾਮ ਫਰੀਦ ਦਾ, ਉਹਦੇ ਵਿੱਚ ਮਨ ਖਿੱਚਵਾਂ ਤਾਸੁਰ ਜਿਹੜਾ ਹੈ ਉਹ ਦਿਲ ਪ੍ਰੇਮ ਨਗਰ ਨੂੰ ਤਾਂਗੇ, ਮੇਰਾ ਦਿਲ ਮੁਹੱਬਤ ਦੇ ਸ਼ਹਿਰ ਨੂੰ ਜਾਵਨ ਦੀ ਖਾਹਿਸ਼ ਰੱਖਦਾ, ਤਾਂਗ ਰੱਖਦਾ ਹੈ, ਉਧਰ ਜਾਵਨ ਦੀ ਸਦਰ ਰੱਖਦਾ ਹੈ। ਉਹ ਮੁਹੱਬਤ ਦੇ ਸ਼ਹਿਰ ਜਾਣਾ ਚਾਹੁੰਦਾ, ਮੁਹੱਬਤ ਦਾ ਸ਼ਹਿਰ ਉਹ ਜਿੱਥੇ ਉਹਦਾ ਮਹਿਬੂਬ ਵਸਦਾ ਹੈ। ਔਰ ਖਾਜਾ ਗੁਲਾਮ ਫਰੀਦ ਦਾ ਜਿਹੜਾ ਮਹਿਬੂਬ ਹੈ ਉਹ ਅੱਲਾਹ ਤਾਲਾ ਹੈ। ਉਹ ਦੁਨਿਆਵੀ ਮਹਿਬੂਬ ਨਹੀਂ ਹੈ, ਉਹ ਹਕੀਕੀ ਮਹਿਬੂਬ ਹੈ ਜਿਹੜਾ ਪੂਰੀ ਕਾਇਨਾਤ ਦਾ ਮਾਲਿਕ ਹੈ, ਖਾਲਿਕ ਹੈ, ਔਰ ਜਿੱਥੇ ਉਸਨੇ ਜਾਣਾ ਹੈ। ਯਾਨੀ ਕਿ ਫਿਰ ਔਰ ਉਸ ਨੂੰ ਪਤਾ ਹੈ ਕਿ ਜਦੋਂ ਮੁਹੱਬਤ ਦੇ ਸ਼ਹਿਰ ਨੂੰ ਜਾਣਾ ਹੈ ਤਾਂ ਜਿੱਥਾਂ ਪੈਂਡੇ ਸਖਤ ਉਡਾਂਗੇ, ਫਿਰ ਉੱਥੇ ਸਫ਼ਰ ਜਿਹੜੇ ਨੇ, ਜਿਹੜੇ ਫਾਸਲੇ ਨੇ, ਲੰਬੇ ਵੀ ਨੇ, ਔਖੇ ਵੀ ਨੇ, ਭੈੜੇ ਵੀ ਨੇ, ਮੁਸ਼ਕਲਾਂ ਪੜੇ ਵੀ ਨੇ। ਔਰ ਫਿਰ ਦੁਨੀਆ ਦਾ ਹਾਸਾ ਵੀ ਹੈ, ਠੱਠਾ ਵੀ ਹੈ, ਮਜ਼ਾਕ ਵੀ ਹੈ, ਔਰ ਰੁਕਾਵਟਾਂ ਵੀ ਨੇ। ਰੁਕਾਵਟਾਂ ਕੀ ਨੇ? ਦੁਨੀਆਦਾਰੀ ਦੀਆਂ ਰੁਕਾਵਟਾਂ ਨੇ, ਦੁਨੀਆ ਦੀਆਂ ਖੂਬਸੂਰਤੀਆਂ ਰੁਕਾਵਟਾਂ ਨੇ, ਦੁਨੀਆ ਦੇ ਨਾਲ ਦਿਲ ਲਾਉਣ ਦੀਆਂ ਜਿਹੜੀਆਂ ਰੁਕਾਵਟਾਂ ਨੇ। ਔਰ ਇੱਕ ਸੂਫੀ ਇਹਨਾਂ ਸਭ ਰੁਕਾਵਟਾਂ 'ਤੇ ਕਾਬੂ ਪਾਉਂਦਾ ਹੈ। ਇਹਨਾਂ ਔਖੀਆਂ ਰਾਹਾਂ ਉੱਤੇ ਟੁਰਨ ਦਾ ਫੈਸਲਾ ਇੱਕ ਸੂਫੀ ਹੀ ਕਰ ਸਕਦਾ ਹੈ। ਆਮ ਬੰਦਾ ਇਹਨਾਂ ਰਾਹਾਂ ਦੇ ਉੱਤੇ ਨਹੀਂ ਤੁਰ ਸਕਦਾ। ਔਰ ਐਸੇ ਲਈ ਜਿਹੜੀ ਮੰਜ਼ਿਲ 'ਤੇ ਸੂਫੀ ਅਪੜਦਾ ਹੈ ਉਹ ਆਮ ਬੰਦੇ ਦੀ ਸੋਚ ਵੀ ਨਹੀਂ ਉੱਥੋਂ ਤੱਕ ਅਪੜ ਸਕਦੀ। ਔਰ ਸੂਫੀ ਨੂੰ ਨਜ਼ਰ ਆਉਂਦਾ ਹੈ ਆਪਣਾ ਆਪ ਵੀ ਅਤੇ ਆਪਣਾ ਮਹਿਬੂਬ ਵੀ। ਔਰ ਉਹਦਾ ਮਹਿਬੂਬ ਬਾਰ-ਬਾਰ ਦੱਸ ਰਿਹਾ ਤੁਹਾਨੂੰ, ਇੱਕ ਸੂਫੀ ਦਾ ਮਹਿਬੂਬ ਜਿਹੜਾ ਹੈ ਉਹ ਰੱਬ ਹੁੰਦਾ ਹੈ। ਔਰ ਤਸਵੁਫ ਜਿਹੜਾ ਹੈ ਉਸ ਨੂੰ ਅਗਰ ਮੁਖਤਸਰ ਅੰਦਾਜ਼ ਨਾਲ ਬਿਆਨ ਕੀਤਾ ਜਾਏ ਕਿ ਤਸਵੁਫ ਦੇ ਸਾਰੇ ਰਾਹ ਰੱਬ ਵੱਲ ਜਾਂਦੇ ਨੇ ਅਤੇ ਰੱਬ ਦੇ ਨੇੜੇ ਹੋਣ ਦਾ ਜਿਹੜਾ ਦਰਸ ਮਿਲਦਾ ਹੈ ਉਹ ਇੱਕ ਸੂਫੀ ਕੋਲੋਂ ਮਿਲਦਾ ਹੈ। ਔਰ ਇਹੀ ਦਰਸ ਖਾਜਾ ਗੁਲਾਮ ਫਰੀਦ ਦਿਲ ਪ੍ਰੇਮ ਨਗਰ ਨੂੰ ਤੰਗ ਹੈ ਜਿੱਥਾਂ ਪੈਂਡੇ, ਉਹ ਉਹਨਾਂ ਰਾਹਾਂ ਵੀ ਦੱਸ ਰਹੇ ਨੇ। ਉਹ ਰਾਹਾਂ ਸੌਖੀਆਂ ਨਹੀਂ ਨੇ, ਉਹ ਰਾਹਾਂ ਔਖੀਆਂ ਨੇ। ਉਸ ਰਾਹਾਂ 'ਤੇ ਟੁਰਨਾ ਸੌਖਿਆਂ ਔਰ ਆਸਾਨੀ ਦੇ ਜਿਹੜੇ ਚਾਹਵਾਨ ਨੇ ਉਹਨਾਂ ਵਾਸਤੇ ਨਹੀਂ ਹੈ। ਉਸ ਰਾਹਾਂ 'ਤੇ ਉਹੀ ਆਣ ਜਿਹੜੇ ਮਹਿਬੂਬ ਨੂੰ ਪਾਣ ਦੀ ਸਦਰ ਰੱਖਦੇ ਨੇ ਔਰ ਆਪਣੀ ਜ਼ਾਤ ਨੂੰ ਮੁਕਾਣ ਦੀ ਵੀ ਸਦਰ ਰੱਖਦੇ ਨੇ। ਔਰ ਉਹ ਮੁੱਕਣਗੇ ਆਪਣੀਆਂ ਰਾਹਾਂ ਦੀਆਂ ਔਕੜਾਂ ਮੁਕਾ ਕੇ ਉਹ ਆਪਣੇ ਮਹਿਬੂਬ ਨੂੰ ਹਾਸਲ ਕਰਨਗੇ। ਨਾ ਰਾਹ ਫਰੀਦ ਨਾ ਲਾਂਘੇ, ਕਹਿੰਦਾ ਕਿ ਰਾਹ ਇਸ਼ਕ ਦੀ ਮੰਜ਼ਿਲ ਤੱਕ ਅਪੜਨ ਲਈ ਰਾਹ ਦੀਆਂ ਔਕੜਾਂ ਜਿਹੜੀਆਂ ਨੇ ਉਹ ਮੌਜ਼ੂ ਹੈ ਇਸ ਸ਼ਾਇਰ ਦਾ, ਕਿ ਰਾਹ ਦੇ ਵਿੱਚ ਖਾਹਿਸ਼ਾਂ ਨੇ, ਦੁਨੀਆਦਾਰੀ ਦੀਆਂ ਤਕਲੀਫਾਂ ਨੇ, ਦੁਨੀਆਦਾਰੀ ਨਾਲ ਜਿਹੜੀਆਂ ਲੱਗੇ ਜਜ਼ਬਿਆਂ ਨੂੰ ਰੋਕਣ ਦੀਆਂ ਨੇ। ਕਿ ਜੇ ਅਸੀਂ ਦੁਨੀਆਦਾਰੀ ਦੀਆਂ ਖੂਬਸੂਰਤੀਆਂ, ਰਨਾਈਆਂ, ਮਿਠਾਸਾਂ ਵਿੱਚ ਰੁਕ ਗਏ ਅਤੇ ਫਿਰ ਹਯਾਤੀ ਦਾ, ਜੀਵਨ ਦਾ ਅਸਲ ਮਕਸਦ ਭੁੱਲ ਜਾਣਾ ਹੈ। ਇੱਥੇ ਸ਼ਾਇਰ ਹਕੀਕੀ ਮੰਜ਼ਿਲ ਤੱਕ ਅਪੜਨ ਦਾ ਵੀ ਦਰਸ ਦੇ ਰਹੇ ਨੇ ਕਿ ਮੈਂ ਦਾ ਵੀ ਖਾਤਮਾ ਹੋ ਰਿਹਾ, ਜਿਸਮ ਦਾ ਵੀ ਖਾਤਮਾ ਹੋ ਰਿਹਾ, ਔਕੜਾਂ ਦਾ ਬਰਦਾਸ਼ਤ ਕਰਨ ਦਾ ਵੀ ਸਬਕ ਹੈ ਕਿ ਅਸੀਂ ਜਿੰਨਾ ਚਿਰ ਔਕੜਾਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਚਿਰ ਸਾਨੂੰ ਮੰਜ਼ਲਾਂ ਨਹੀਂ ਲੱਭਣਗੀਆਂ। ਜੇ ਅਸੀਂ ਮੰਜ਼ਲ ਨੂੰ ਲੱਭਣਾ ਹੈ, ਜੇ ਅਸੀਂ ਹਕੀਕਤ ਨੂੰ ਲੱਭਣਾ ਹੈ ਅਤੇ ਫਿਰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਪਵੇਗਾ। ਪੰਧ ਬਹੁ ਹੈ, ਪੰਧ ਬਹੁ ਮੁਸ਼ਕਿਲ ਦਾ। ਔਰ ਸੂਫੀ ਪਹਿਲੇ ਦੱਸ ਰਿਹਾ ਹੈ ਕਿ ਜਿਸ ਨੇ ਇਸ਼ਕ ਦੀ ਰਾਹ ਉੱਤੇ ਟੁਰਨਾ ਹੈ ਉਸ ਨੂੰ ਇਹ ਫੈਸਲਾ ਕਰਨਾ ਪਏਗਾ ਆਪਣੀ ਜ਼ਾਤ ਦੇ ਨਾਲ ਕਿ ਉਸ ਨੇ ਔਖੇ ਸਫ਼ਰ ਨੂੰ ਚੁਣਿਆ ਹੈ ਔਰ ਇਹ ਔਖਾ ਸਫ਼ਰ ਜਿਹੜਾ ਹੈ ਉਸ ਨੂੰ ਪ੍ਰੇਮ ਨਗਰ ਵੱਲ ਲੈ ਜਾਏਗਾ। ਪ੍ਰੇਮ ਨਗਰ ਉਹਨਾਂ ਬੰਦਿਆਂ ਵਾਸਤੇ ਹੈ ਜੋ ਰੱਬ ਦੇ ਨਾਲ ਇਸ਼ਕ ਕਰ ਰਹੇ ਨੇ।
ਔਰ ਰੱਬੀ ਇਸ਼ਕ ਦੇ ਜਿਹੜਾ ਸਬਕ ਹੁੰਦਾ ਹੈ ਉਹ ਪ੍ਰੇਮ ਨਗਰ ਵੱਲ ਨੂੰ ਜਾਵਣ ਵੱਲ ਹੁੰਦਾ ਹੈ, ਔਰ ਉਹ ਜਿਹੜੀਆਂ ਉਹਦੀਆਂ ਸਾਰੀਆਂ ਗੱਲਾਂ ਇੱਕੋ ਹੀ ਮੰਜ਼ਿਲ ਵੱਲ ਜਾਂਦੀਆਂ ਨੇ। ਉਹ ਮੰਜ਼ਿਲ ਹੈ ਇਸ਼ਕ ਹਕੀਕੀ ਦੀ ਮੰਜ਼ਿਲ। ਖਾਜਾ ਗੁਲਾਮ ਫਰੀਦ ਵਹਦਤੁਲ ਵਜੂਦ ਦੇ ਜਿਹੜੇ ਨੇ ਉਹ ਸ਼ਾਇਰ ਨੇ, ਔਰ ਵਹਦਤੁਲ ਵਜੂਦ ਦਾ ਜਿਹੜਾ ਸ਼ਾਇਰ ਹੈ ਉਸ ਨੂੰ ਹਰ ਸ਼ੈ ਵਿੱਚ ਰੱਬ ਨਜ਼ਰ ਆ ਰਿਹਾ, ਔਰ ਉਹ ਦੁਨੀਆ ਦੀ ਜ਼ਿੰਦਗੀ ਤੇ ਦੂਰੀ ਨੂੰ ਔਕੜਾਂ ਸਮਝਦਾ ਹੈ, ਔਰ ਦੁਨੀਆ ਦੀ ਜ਼ਿੰਦਗੀ ਨੂੰ ਵੀ ਇੱਕ ਤੜਪ ਤੇ ਔਖੇ ਰਾਹ ਉੱਤੇ ਪੈਣਾ ਸਮਝਦਾ ਕਿ ਉਸ ਨੂੰ ਜਿਹੜਾ ਜੀਵਨ ਗੁਜ਼ਾਰਨਾ ਪੈ ਰਿਹਾ ਹੈ ਉਹ ਵੀ ਔਖੀਆਂ ਰਾਹਾਂ ਵਾਲਾ ਹੈ। ਉਹਦੇ ਵਿੱਚ ਵੀ ਔਕੜਾਂ ਹੀ ਔਕੜਾਂ ਨੇ, ਉਹਦੇ ਵਿੱਚ ਵੀ ਮੁਸ਼ਕਲਾਂ ਹੀ ਮੁਸ਼ਕਲਾਂ ਨੇ, ਜਿਸ ਨੂੰ ਹਰ ਕੋਈ ਨਹੀਂ ਹਾਸਿਲ ਕਰ ਸਕਦਾ। ਔਰ ਖਾਜਾ ਗੁਲਾਮ ਫਰੀਦ ਦਾ ਜਦੋਂ ਮਹਿਬੂਬ ਵੀ ਹਕੀਕੀ ਹੈ ਔਰ ਉਹਦਾ ਇਸ਼ਕ ਵੀ ਹਕੀਕੀ ਹੈ, ਉਹਦੀ ਮੰਜ਼ਿਲ ਵੀ ਹਕੀਕੀ ਹੈ, ਤਾਂ ਫਿਰ ਉਹ ਪ੍ਰੇਮ ਨਗਰ ਦੀ ਜਿਹੜੀ ਤਾਂਘ ਹੈ ਉਸ ਨੂੰ ਕਦੇ ਨਾ ਮੁਕਾਉਣ ਦਾ ਦਰਸ ਦਿੰਦਾ ਹੈ, ਔਰ ਲੋਕਾਂ ਨੂੰ ਦੱਸਦਾ ਹੈ ਖਾਜਾ ਗੁਲਾਮ ਫਰੀਦ ਕਿ ਜਿਨ੍ਹਾਂ ਨੇ ਇਸ਼ਕ ਦਾ ਜਲਵਾ ਹਰ ਪਾਸੇ ਦੇਖਣਾ ਹੈ, ਜਿਨ੍ਹਾਂ ਨੇ ਹਰ ਪਾਸੇ ਆਪਣੇ ਮਹਿਬੂਬ ਨੂੰ ਲੱਭਣਾ ਹੈ, ਉਹਨਾਂ ਨੂੰ ਔਕੜਾਂ ਸਹਿਣ ਲਈ, ਔਕੜਾਂ ਬਰਦਾਸ਼ਤ ਕਰਨ ਲਈ ਹਮੇਸ਼ਾ ਤਿਆਰ ਹੋਣਾ ਚਾਹੀਦਾ ਹੈ, ਤਾਂ ਜੇ ਉਹ ਰੱਬ ਨੂੰ ਹਾਸਿਲ ਕਰ ਸਕਣ, ਰੱਬ ਨੂੰ ਪਾ ਸਕਣ ਔਰ ਰੱਬ ਨੂੰ ਜਾਣ ਸਕਣ। ਇਹ ਸੀ ਖਾਜਾ ਗੁਲਾਮ ਫਰੀਦ ਦੀ ਕਾਫੀ। ਉਹਨਾਂ ਨੇ 3 ਬੰਦ ਜਿਹੜੇ ਨੇ ਸਾਡੇ ਸਿਲੇਬਸ ਵਿੱਚ ਸ਼ਾਮਿਲ ਕੀਤੇ, ਔਰ ਤਿੰਨੋਂ ਬੰਦ ਦੇ ਵਿੱਚ ਪਹਿਲੇ ਬੰਦ ਵਿੱਚ ਮਹਿਬੂਬ ਕਿਆ ਹਾਲ ਸੁਣਾਵਾਂ ਦਿਲ ਦਾ ਕੋਈ ਮਹਿਰਮ ਰਾਜ਼ ਨਾ, ਕਿ ਉਹ ਮਹਿਰਮ ਰਾਜ਼ ਦਾ ਜਿਹੜਾ ਉਹ ਜਜ਼ਬਾ ਦੱਸਦੇ ਨੇ ਕਿ ਮਹਿਰਮ ਰਾਜ਼ ਨਹੀਂ ਪਲ ਰਿਹਾ, ਔਰ ਆਪਣੀ ਹਾਲਤ ਜਿਹੜੀ ਉਹ ਖਰਾਬ ਹੈ। ਮੂੰਹ ਤੋੜ ਮਿੱਟੀ ਸਿਰ ਪਾਇਮ ਸਾਰਾ ਨੰਗ ਨਮੂਸ ਪੰਜਾਇਮ, ਕੋਈ ਪੁੱਛਣ ਨਾ ਵੇੜੇ ਆਇਮ ਹੱਥੋਂ ਉਲਟਾ ਆਲਮ ਖਿਲਦਾ। ਦੂਜੀ ਜਿਹੜੀ ਕਾਫੀ ਹੈ ਉਹਦੇ ਵਿੱਚ ਦਿਲ ਯਾਰ ਕੀ ਤੇ ਕੁਰਲਾਵੇ, ਕਿ ਦਿਲ ਜਿਹੜਾ ਹੈ ਉਹ ਉਹਦੇ ਵਿੱਚ ਜਿਹੜੀ ਤੜਪ ਹੈ, ਉਹਦੇ ਵਿੱਚ ਜਿਹੜੀ ਤਕਲੀਫ ਹੈ, ਜਿਹੜਾ ਗਮ ਹੈ, ਉਹ ਮਹਿਬੂਬ ਵਾਸਤੇ ਔਰ ਮਹਿਬੂਬ ਅੱਲਾਹ ਤਾਲਾ ਹੈ। ਇਹਦੇ ਵਿੱਚ ਹਿਜਰ ਦੀ ਕੈਫੀਅਤ ਤੇ ਹਿਜਰ ਦੇ ਨਾਲ ਪੈਦਾ ਹੋਏ ਦਰਦ ਤੇ ਗਮ ਦੀ ਕੈਫੀਅਤ ਹੈ। ਦੁੱਖ ਪਾਵੇ ਸੂਲ ਕੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰ ਰਿਹਾ। ਔਰ ਆਖਰੀ ਜਿਹੜੀ ਹੈ ਜਿਹੜਾ ਬੰਦ ਹੈ ਉਹਦੇ ਵਿੱਚ ਪ੍ਰੇਮ ਨਗਰ ਦੀ ਤਾਂਘ ਹੈ, ਤੇ ਔਰ ਉਹਦੇ ਜਿਹੜੇ ਸਫ਼ਰ ਨੇ ਔਰ ਸਫ਼ਰ ਦੇ ਵਿੱਚ ਜਿਹੜੀਆਂ ਔਕੜਾਂ ਨੇ, ਮੁਸ਼ਕਲਾਂ ਨੇ, ਉਹਦਾ ਜ਼ਿਕਰ ਮਿਲਦਾ ਹੈ। ਖਾਜਾ ਗੁਲਾਮ ਫਰੀਦ ਹੋਰਾਂ ਨੇ ਬੜੇ ਸੋਹਣੇ ਅੰਦਾਜ਼ ਨਾਲ ਆਪਣੀ ਇਸ ਕਾਫੀ ਨੂੰ ਬਿਆਨ ਕੀਤਾ, ਔਰ ਇਹਦਾ ਅੰਦਾਜ਼ ਮਨ ਖਿੱਚਵਾਂ ਹੈ, ਔਰ ਇਹਦੇ ਵਿੱਚ ਜਜ਼ਬਾ ਜਿਹੜਾ ਖਲੂਸ ਦਾ ਜਜ਼ਬਾ ਉਹ ਬਹੁਤ ਸੋਹਣਾ ਅੰਦਾਜ਼ ਦੇ ਨਾਲ ਬਿਆਨ ਕੀਤਾ ਹੋਇਆ ਹੈ। ਔਰ ਇਹੀ ਜਿਹੜਾ ਵਧੀਆ ਅੰਦਾਜ਼ ਹੈ ਦਰਦ ਦੀ ਕੈਫੀਅਤ ਨੂੰ, ਇਸ਼ਕ ਦੇ ਜਜ਼ਬੇ ਨੂੰ ਹੋਰ ਸੋਹਣਾ ਬਣਾ ਦਿੰਦਾ ਹੈ। ਇਹ ਸੀ ਸਾਡਾ ਅੱਜ ਦਾ ਸਬਕ, ਤੇ ਬਾਕੀ ਕੱਲ੍ਹ ਫਿਰ ਅਸੀਂ ਅੱਗੇ ਪੜ੍ਹਾਂਗੇ।